ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅਸੀਂ ਪਹਿਲਾਂ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖੀ ਦੇ ਦਾਇਰਾਕਾਰ ਦੀ, ਤਾਂ ਸਿਕਲੀਗਰ ਸਿੱਖਾਂ ਦਾ ਇਹਦੇ ਵਿੱਚ ਅਹਿਮ ਸਥਾਨ ਹੈ। ਇਤਿਹਾਸਕਤਾ ਦੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ, ਜਦੋਂ ਗੁਰੂ ਸਾਹਿਬਾਨਾਂ ਦੇ ਸਮੇਂ ਤੇ ਉਸ ਸਮੇਂ ਦੇ ਦੌਰਾਨ ਸ਼ਸਤਰ ਜਿਹੜੇ ਨੇ, ਤਲਵਾਰਾਂ ਤੋਂ ਲੈ ਕੇ ਢਾਲਾਂ ਤੋਂ ਲੈ ਕੇ ਸਾਰੇ ਜਿਹੜੇ ਸ਼ਸਤਰ ਨੇ ਉਹ ਸਿਕਲੀਗਰ ਸਿੱਖਾਂ ਵੱਲੋਂ ਬਣਾਏ ਜਾਂਦੇ ਸੀ। ਪਰ ਇਹਨਾਂ ਦਾ ਜਦੋਂ ਅਸੀਂ ਅੱਜ ਦੇ ਹਾਲਾਤਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਜਿਹੜੀ ਖਾਸ ਤੌਰ ਤੇ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਵਿੱਤੀ ਜਿਹੜੀ ਸਥਿਤੀ ਹੈ ਸਿਕਲੀਗਰ ਸਿੱਖਾਂ ਦੀ, ਵਣਜਾਰੇ ਸਿੱਖਾਂ ਦੀ, ਉਹ ਬੜੀ ਹੀ ਦੁਰਦਸ਼ਾ ਦੇ ਵਿੱਚ ਜ਼ਿੰਦਗੀ ਜਿਉਂਦੇ ਆ ਤੇ ਬੜੀ ਹੀ ਗਰੀਬੀ ਦੇ ਵਿੱਚ, ਗੁਰਬਤ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਇਸ ਵਕਤ ਲੰਘਦੀ ਹੈ। ਤੇ ਭਾਰਤ ਭਰ ਦੇ ਵਿੱਚ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਤਾਂ ਕਈ ਸੋਰਸਿਸ ਇਹ ਵੀ ਦੱਸਦੇ ਆ ਵੀ ਇਹਨਾਂ ਦੀ ਜਿਹੜੀ ਆਬਾਦੀ ਹੈ ਉਹ ਬੜੀ ਵੱਡੀ ਤਾਦਾਦ ਦੇ ਵਿੱਚ, ਈਵਨ ਕਿ ਕਰੋੜਾਂ ਤੱਕ ਵੀ ਕਈ ਲੋਕ ਜਿਹੜੇ ਆ ਉਹ ਕਹਿੰਦੇ ਆ ਵੀ ਸਿਕਲੀਗਰ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਹੈਗੀ ਹੈ ਭਾਰਤ ਭਰ ਦੇ ਵਿੱਚ। ਸੋ ਅਸੀਂ ਪਿੱਛੇ ਜਿੱਥੇ ਸਿਕਲੀਗਰ ਸਿੱਖਾਂ ਦਾ ਜ਼ਿਕਰ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਕੀਤਾ, ਉਹਨਾਂ ਦੇ ਇਸ਼ੂਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਅਸੀਂ ਉਹਨਾਂ ਦਾ ਇੱਕ ਵੱਖਰਾ ਪਹਿਲੂ, ਉਹਨਾਂ ਦੀ ਆਬਾਦੀ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਿਕਲੀਗਰ ਸਿੱਖਾਂ ਦੀ ਆਬਾਦੀ ਕਿੰਨੀ ਹੈ, ਇਹਦਾ ਕਿਸੇ ਕੋਲ ਵੀ ਕੋਈ ਡਾਟਾ ਨਹੀਂ ਹੈ, ਕਿਉਂਕਿ ਨਾ ਤਾਂ ਇਹਨਾਂ ਦੀ ਕਦੇ ਸਿੱਖਾਂ ਦੇ ਵਿੱਚ ਗਿਣਤੀ ਆਫੀਸ਼ੀਅਲ ਤੌਰ ਤੇ ਜਿਹੜੀ ਭਾਰਤ ਦੇ ਵਿੱਚ ਸੈਂਸਸ ਹੁੰਦੀ ਹੈ, ਮਰਦਮਸ਼ੁਮਾਰੀ ਹੁੰਦੀ ਹੈ, ਉਹਦੇ ਵਿੱਚ ਕੀਤੀ ਜਾਂਦੀ ਹੈ। ਤੇ ਇਸ ਵਕਤ ਜਿਹੜੀ ਪਹਿਲੀ PhD ਸਿਕਲੀਗਰ ਸਿੱਖਾਂ ਦੇ ਉੱਤੇ ਡਾਕਟਰ ਹਰਪ੍ਰੀਤ ਕੌਰ ਹੋਰਾਂ ਨੇ ਕੀਤੀ ਹੈ, ਜਿਹੜੇ ਕਿ ਭੋਪਾਲ ਬੇਸਡ ਨੇ, ਤੇ ਉਹਨਾਂ ਦੇ ਨਾਲ ਪਹਿਲਾਂ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ। ਹੁਣ ਉਹਨਾਂ ਵੱਲੋਂ ਇੱਕ ਨਵੀਂ ਕਿਤਾਬ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਿਕਲੀਗਰ ਸਿੱਖਾਂ ਦਾ ਮਹਾਰਾਸ਼ਟਰ ਦੇ ਵਿੱਚ ਜਿਹੜਾ ਨੰਬਰ ਹੈ, ਪਿੰਡ ਪਿੰਡ ਜਾ ਕੇ ਜਿੱਥੇ ਜਿੱਥੇ ਉਹਨਾਂ ਦੀ ਵਸੋਂ ਹੈ ਉਹਨਾਂ ਦਾ ਐਗਜ਼ੈਕਟ ਨੰਬਰ ਉਹਨਾਂ ਦਾ ਇਕੱਠਾ ਕੀਤਾ ਹੈ। ਤੇ ਸਾਰਾ ਜਿਹੜਾ ਇਹ ਡਾਟਾ ਹੈ, ਕੰਸੈਂਸਸ ਹੈ, ਮਰਦਮਸ਼ੁਮਾਰੀ ਕਹਿ ਲਓ, ਮਤਲਬ ਪ੍ਰਾਈਵੇਟਲੀ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਰੂਪ ਦੇ ਵਿੱਚ, ਜਿਹੜਾ ਇਹ ਪਹਿਲੀ ਵਾਰ ਹੋਇਆ ਕਿ ਮਹਾਰਾਸ਼ਟਰ ਦੇ ਵਿੱਚ ਸਿਕਲੀਗਰ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਸ ਬਾਬਤ ਉਹਨਾਂ ਨੇ ਜਿਹੜਾ ਇੱਕ ਡਾਕੂਮੈਂਟ ਹੈ ਉਹ ਸਾਡੇ ਸਾਹਮਣੇ, ਸਿੱਖ ਜਗਤ ਦੇ ਸਾਹਮਣੇ ਲੈ ਕੇ ਆਂਦਾ। ਸੋ ਜਿੱਥੇ ਅੱਜ ਅਸੀਂ ਇਸ ਦੀਆਂ ਡਿਟੇਲਸ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਾਣਾਂਗੇ, ਉੱਥੇ ਹੀ ਨਾਲ ਸਿਕਲੀਗਰ ਸਿੱਖਾਂ ਦੇ ਨਾਲ ਜਿਹੜੇ ਰਿਲੇਟਡ ਇਸ਼ੂਜ਼ ਹੈਗੇ ਆ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਆ, ਉਹਨਾਂ ਬਾਬਤ ਵੀ ਵਿਚਾਰ ਚਰਚਾ ਕਰਾਂਗੇ। ਸੋ ਡਾਕਟਰ ਹਰਪ੍ਰੀਤ ਕੌਰ ਸਾਡੇ ਨਾਲ ਇਸ ਵਕਤ ਭੋਪਾਲ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਹਰਪ੍ਰੀਤ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੇਰੀ ਵੱਲੋਂ ਆਪ ਨੂੰ, TV84 ਦੀ ਸਾਰੀ ਟੀਮ ਨੂੰ ਔਰ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਸਰੋਤਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਪ੍ਰੀਤ ਕੌਰ ਜੀ, ਮੈਂ ਇਹ ਤੁਹਾਡੇ ਕੋਲੋਂ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਡਿਟੇਲਸ ਨੇ ਉਹੀ ਜਾਣਨਾ ਚਾਹੂੰਗਾ। ਜਿਵੇਂ ਅਸੀਂ ਗੱਲ ਕੀਤੀ ਹੈ, ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਪਹਿਲੀ ਵਾਰ ਹੋਇਆ, ਤੁਸੀਂ ਕਲੇਮ ਕੀਤਾ, ਦਾਅਵਾ ਕੀਤਾ ਕਿ ਜਿਹੜੀ ਸਿਕਲੀਗਰ ਸਿੱਖਾਂ ਦੀ ਗਿਣਤੀ ਹੈ ਉਹਨਾਂ ਦਾ ਖਰੜਾ ਕਿਤਾਬ ਦੇ ਰੂਪ ਦੇ ਵਿੱਚ ਤੁਸੀਂ ਤਿਆਰ ਕਰਕੇ ਸਿੱਖ ਜਗਤ ਦੇ ਸਾਹਮਣੇ ਲੈ ਕੇ ਆਏ ਹੋ। ਸੋ ਜੇ ਤੁਸੀਂ ਡਿਟੇਲਸ ਪ੍ਰੋਵਾਈਡ ਕਰ ਸਕੋ ਤੇ ਆਪਣੀ ਜਿਹੜੀ ਇਹ ਕਿਤਾਬ ਹੈਗੀ ਹੈ ਇਹਦੇ ਬਾਰੇ ਦੱਸ ਸਕੋ। ਹਾਂਜੀ ਵੀਰ ਜੀ, ਜਦੋਂ ਮੈਂ ਰਿਸਰਚ ਕਰ ਰਹੀ ਸੀ ਉਸ ਟਾਈਮ ਮੈਨੂੰ ਕਾਫੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਹਨਾਂ ਦੀ ਜਿਹੜੀ ਐਕਚੁਅਲ ਪੋਪੂਲੇਸ਼ਨ ਹੈ ਉਸ ਤੋਂ ਰਿਲੇਟਡ ਜਿਹੜੇ ਡੇਟਾ ਹਨ ਉਹ ਮੈਨੂੰ ਨਹੀਂ ਮਿਲ ਰਹੇ ਸੀਗੇ। ਫਿਰ ਮੈਂ ਗੌਰਮੈਂਟ ਦੇ ਜਿਹੜੇ ਡਿਪਾਰਟਮੈਂਟਸ ਹਨ ਉੱਥੋਂ ਤੋਂ ਵੀ ਜਿਹੜੇ ਸਾਡੇ ਲੋਕ ਹਨ ਉਹ ਡਿਪਾਰਟਮੈਂਟ ਵੀ ਗਈਆਂ। ਮੈਂ ਸਾਡੇ ਇਧਰ ਭੋਪਾਲ ਵੀ ਸੈਂਸਸ ਡਿਪਾਰਟਮੈਂਟ ਹੈ ਉਧਰ ਗਈਆਂ, MP ਸਟੇਟ ਮਾਈਨੋਰਿਟੀਜ਼ ਕਮਿਸ਼ਨ ਗਈਆਂ, ਔਰ ਜਿਹੜਾ ਇੱਕ ਨੋਮੈਡਿਕ ਔਰ ਸੈਮੀ ਨੋਮੈਡਿਕ ਜਿਹੜੇ ਟ੍ਰਾਈਬਸ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਜਿਸਨੂੰ DNT ਵੀ ਕਹਿੰਦੇ ਨੇ, ਡੀਨੋਟੀਫਾਈਡ ਟ੍ਰਾਈਬਸ, ਉਧਰ ਵੀ ਜਾ ਕੇ ਡਿਟੇਲ ਪਤਾ ਕੀਤੀ ਤੇ ਮੈਨੂੰ ਇੱਥੇ ਵੀ ਕੋਈ ਡਿਟੇਲ ਇਹਨਾਂ ਤੋਂ ਰਿਲੇਟਡ ਨਹੀਂ ਮਿਲੀ। ਉਸ ਤੋਂ ਬਾਅਦ ਜੋ ਸਾਡੇ ਲੋਕ ਜਿਹੜੇ ਪੰਜਾਬ ਔਰ ਅਦਰ ਥਾਂ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਤੋਂ ਵੀ ਇਹ ਡਿਟੇਲ ਮਤਲਬ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਵਾਈ ਗਈ ਕਿ ਜਿਹੜੇ SGPC ਜਾਂ DGPC ਜਾਂ ਕੋਈ ਕੋਰ NGO ਜੋ ਇਸ ਫੀਲਡ ਦੇ ਅੰਦਰ ਕੰਮ ਕਰਦੇ ਨੇ ਉਹ ਇਸ ਤੋਂ ਰਿਲੇਟਡ ਕੋਈ ਉਹਨਾਂ ਕੋਲ ਜਾਣਕਾਰੀ ਇਹਨਾਂ ਦੇ ਸੈਂਸਸ ਬਾਰੇ ਹੈ ਤੇ ਉਹ ਦੇਣ।
ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਕਿਧਰ ਵੀ ਨਹੀਂ ਮਿਲੀ। ਪਰ ਇੱਕ ਇਹ ਬਹੁਤ ਲੰਬਾ ਪ੍ਰੋਜੈਕਟ ਸੀ ਜਿਸ ਨੂੰ ਪਰਸਨਲੀ ਕਰਨਾ ਇੱਕ ਚੈਲੰਜਿੰਗ ਕੰਮ ਸੀਗਾ, ਕਿਉਂਕਿ ਇਸ ਦੇ ਅੰਦਰ ਕਾਫੀ ਜ਼ਿਆਦਾ ਪੈਸਾ ਤੇ ਟਾਈਮ ਲੱਗਣਾ ਸੀ। ਮੈਂ ਕਾਫੀ ਲੋਕਾਂ ਨਾਲ ਗੱਲ ਕੀਤੀ ਕਿ ਇਸ ਦੇ ਉੱਤੇ ਸਾਨੂੰ ਕੁਝ ਹੈਲਪ ਏਦਾਂ ਦੀ ਪ੍ਰੋਵਾਈਡ ਹੋਵੇ, ਪਰ ਮੈਨੂੰ ਕਿੱਧਰ ਵੀ ਇਹ ਚੀਜ਼ ਪ੍ਰੋਵਾਈਡ ਨਹੀਂ ਹੋਈ ਜੀ। ਲਾਸਟ ਮੈਂ ਆਪਣੇ ਡੈਡੀ ਨੂੰ ਇਸ ਗੱਲ ਨੂੰ ਕਿਹਾ ਕਿ ਇਹ ਕੰਮ ਕਰਨਾ ਹੈ। ਜਿਸ ਤਰ੍ਹਾਂ ਸਾਡਾ ਇਕਨੋਮਿਕ ਸੋਰਸ ਹੁੰਦਾ ਗਿਆ, ਮੇਰੇ ਡੈਡੀ ਨੇ ਮੈਨੂੰ ਜਿਸ ਤਰ੍ਹਾਂ ਹੈਲਪ ਕੀਤੀ, ਉਸ ਦੇ ਅਕੋਰਡਿੰਗ ਮੈਂ ਡੇਰੇ ਦੇ ਅੰਦਰ ਜਾ ਕੇ ਇਸ ਕੰਮ ਨੂੰ ਅੱਗੇ ਕਰਦੀ ਗਈ। ਕਿਉਂਕਿ ਪੂਰਾ ਐਮਪੀ ਵੀਰ ਜੀ, ਅਸੀਂ ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਾਂਗੇ ਕਿ ਇਹ ਮੱਧ ਪ੍ਰਦੇਸ਼ ਦਾ ਸਰਵੇ ਹੈਗਾ ਜਿਹੜਾ ਐਮਪੀ ਜਿਸਨੂੰ ਸ਼ਾਰਟ ਫਾਰਮ से ਕਿਹਾ ਜਾਂਦਾ ਹੈ, ਤੇ ਇਹ ਮੱਧ ਪ੍ਰਦੇਸ਼ ਰਾਜ ਦਾ ਸਰਵੇ ਹੈ, ਪੂਰਾ ਰਿਸਰਚ ਹੈ ਜੀ। ਤੇ ਪੂਰਾ ਇੱਕ ਸਟੇਟ ਕੰਪਲੀਟ ਕਰਨਾ ਇੱਕ ਬਹੁਤ ਵੱਡਾ ਚੈਲੰਜ ਸੀਗਾ ਤੇ ਧੀਰੇ ਧੀਰੇ ਇਸ ਕੰਮ ਨੂੰ ਕੀਤਾ ਗਿਆ। ਲਾਸਟ ਜਿਹੜੀ ਸਾਨੂੰ ਪ੍ਰੋਬਲਮ ਆਈ ਉਹ ਇਸ ਨੂੰ ਪਬਲਿਸ਼ਿੰਗ ਦੀ ਆਈ, ਕਿਉਂਕਿ ਸੋਰਸ ਇੰਨਾ ਨਹੀਂ, ਮੇਰੇ ਕੋਲ ਫਾਈਨੈਂਸ਼ੀਅਲੀ ਇੰਨਾ ਸੋਰਸ ਨਹੀਂ ਸੀ। ਇਸ ਕੰਮ ਲਈ ਮੈਂ ਸਪੈਸ਼ਲ ਥੈਂਕਸ ਕਰਾਂਗੀ ਸਾਡੇ ਅਮਰੀਕਾ ਦੇ ਜਿਹੜੇ ਹਨ ਇੱਕ ਗੁਰਸਿੱਖ ਪਰਿਵਾਰ ਜੀ, ਸਰਦਾਰ ਹਰਭਜਨ ਸਿੰਘ ਜੀ ਔਰ ਉਹਨਾਂ ਦੀ ਵਾਈਫ ਬੀਬੀ ਕਮਲਜੀਤ ਕੌਰ ਜੀ, ਜਿਨ੍ਹਾਂ ਨੇ ਇਸ ਨੂੰ ਪਬਲਿਸ਼ ਕੀਤਾ। ਤੇ ਇਹ ਜਿਹੜੀ ਚੀਜ਼ ਸੀ, ਇਸ ਨੂੰ ਸਾਹਮਣੇ ਲਿਆਉਣ ਦਾ ਇੱਕ ਮੇਨ ਪਰਪਸ ਇਹ ਸੀਗਾ ਕਿ ਹੁਣ ਤੱਕ ਬਹੁਤ ਜ਼ਿਆਦਾ ਇਹ ਸੁਣਦੀ ਆ ਰਹੀ ਸੀ ਮੈਂ ਕਿ ਇਹਨਾਂ ਦੀ ਪਾਪੂਲੇਸ਼ਨ ਇੰਨੀ ਹੈ, ਪਰ ਕਿੱਧਰ ਵੀ ਐਗਜ਼ੈਕਟ ਇਹਨਾਂ ਦਾ ਆંકੜਾ ਨਹੀਂ ਸੀ ਕਿੱਧਰ ਮਿਲ ਰਿਹਾ। ਸੋ ਇਹ ਡਿਸਾਈਡ ਕੀਤਾ ਗਿਆ ਕਿ ਸਾਡੇ ਸਿੱਖ ਪੰਥ ਦਾ ਜਿਹੜਾ ਇੱਕ ਅਟੂਟ ਅੰਗ ਸਿੱਖ ਸਿਗਲੀਕਰ ਹਨ ਜੀ, ਉਹਨਾਂ ਦੀ ਐਕਚੁਅਲ ਪਾਪੂਲੇਸ਼ਨ ਹੈ ਕਿੰਨੀ, ਕਿੱਥੇ ਕਿੱਥੇ ਉਹ ਰਹਿੰਦੇ ਨੇ, ਉਹਨਾਂ ਦੀ ਮੇਨ ਪ੍ਰੋਬਲਮ ਕੀ ਹੈ, ਐਜੂਕੇਸ਼ਨ ਦਾ ਉਹਨਾਂ ਦਾ ਕੀ ਸਤਰ ਹੈਗਾ, ਤੇ ਜੋ ਇੱਕ ਕੰਨਿਆ ਭਰੂਣ ਹੱਤਿਆ ਦਾ ਜੋ ਅਸੀਂ ਸੁਣਦੇ ਆ ਉਹ ਸਥਿਤੀ ਕੀ ਮਤਲਬ ਇੱਥੇ ਕੀ ਹੈ, ਤੇ ਕਿੰਨੇ ਡੇਰਿਆਂ ਦੇ ਅੰਦਰ ਗੁਰਦੁਆਰਾ ਸਾਹਿਬ ਹੈ, ਕਿੱਥੇ ਨਹੀਂ ਹੈ, ਔਰ ਮਤਲਬ ਜਿਹੜੇ ਖੰਡੇ ਬਾਟੇ ਦੀ ਪਾਉਲ ਕਿੰਨੇ ਲੋਕਾਂ ਨੇ ਲਈ ਹੋਈ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ੂਜ਼ ਸੀਗੇ ਜਿਸ ਨੂੰ ਇੱਕ ਇੰਟਰਵਿਊ ਸ਼ਡਿਊਲ ਮੈਂ ਤਿਆਰ ਕੀਤਾ ਸੀਗਾ ਜੀ, ਜਿਸ ਦੇ ਅੰਦਰ ਬਹੁਤ ਸਾਰੇ ਕੁਐਸਚਨ ਸੀਗੇ ਇਸ ਤੋਂ ਰਿਲੇਟਡ। ਫੀਲਡ ਤੇ ਜਾ ਕੇ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਉਹਨਾਂ ਨੂੰ ਸਭ ਤੋਂ ਪਹਿਲੇ ਆਪਣਾ ਇੱਕ ਏਮ ਦੱਸਿਆ ਗਿਆ ਕਿ ਅਸੀਂ ਉਹਨਾਂ ਕੋਲ ਕਿਉਂ ਗਏ ਹਾਂ। ਉਹਨਾਂ ਨੂੰ ਦੱਸਿਆ ਗਿਆ ਕਿ ਆਪਦਾ ਇਹ ਪੂਰਾ ਰਿਕਾਰਡ ਮੇਨਟੇਨ ਕੀਤਾ ਜਾ ਰਿਹਾ ਹੈ ਤੇ ਇਹ ਜਿਹੜਾ ਰਿਕਾਰਡ ਹੈ ਇਹ ਸਾਹਮਣੇ ਲੋਕਾਂ ਦੇ ਜਾਏਗਾ ਜੀ। ਉਸ ਦੇ ਅਕੋਰਡਿੰਗ ਉੱਥੇ ਦੇ ਜਿਹੜੇ ਮੁਖੀ ਜਾਂ ਡੇਰੇ ਦੇ ਜਿਹੜੇ ਹੋਰ ਸਮਝਦਾਰ ਲੋਕ ਹਨ ਉਹਨਾਂ ਨਾਲ ਗਰੁੱਪ ਡਿਸਕਸ਼ਨ ਕਰਕੇ ਮਤਲਬ ਡੇਰੇ ਟੂ ਡੇਰੇ ਜਾ ਕੇ ਹਰ ਡੇਰੇ ਦਾ ਇੱਕ ਫਾਰਮ ਭਰਿਆ ਗਿਆ। ਜਿਸ ਤਰ੍ਹਾਂ ਇੱਕ ਕੁਐਸਚਨ ਇਹ ਪੁੱਛਿਆ ਗਿਆ ਕਿ ਆਪਦੇ ਇੱਥੇ ਕੰਪਲੀਟ ਟੋਟਲ ਪੋਪੂਲੇਸ਼ਨ ਕਿੰਨੀ ਹੈ, ਉਸ ਦੇ ਅੰਦਰ ਕਿੰਨੇ ਅਬਾਊਟ ਮੇਲ ਹਨ, ਕਿੰਨੇ ਅਬਾਊਟ ਫੀਮੇਲ ਹਨ ਤੇ ਜੀ ਜਿਨ੍ਹਾਂ ਮਤਲਬ ਡੇਰੇ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜਾ ਪੜ੍ਹਿਆ ਲਿਖਿਆ ਜੋ ਮੇਲ ਹੈ ਉਹ ਕਿੰਨੇ ਕਲਾਸ ਤੱਕ ਪੜ੍ਹਿਆ ਹੈ, ਕਿੰਨੇ ਫੀਮੇਲ ਹੈ ਉਹ ਕਿੰਨੇ ਕਲਾਸ ਤੱਕ ਪੜ੍ਹੀ ਹੋਈ ਹੈ, ਤੇ ਕਿੰਨੀ ਉਮਰ ਦੇ ਅੰਦਰ ਇੱਥੇ ਮੋਸਟਲੀ ਵਿਆਹ ਹੁੰਦੇ ਨੇ, ਔਰ ਅਗਰ ਗੁਰਦੁਆਰਾ ਸਾਹਿਬ ਹੈ ਤੇ ਕਦੋਂ ਬਣਿਆ, ਕਿਸਨੇ ਸਪੋਰਟ ਕੀਤਾ, ਔਰ ਜੋ ਜਿੱਥੇ ਗੁਰਦੁਆਰਾ ਸਾਹਿਬ ਨਹੀਂ ਹੈ ਤੇ ਉਹ ਨਹੀਂ ਹੋਣ ਦੇ ਪਿੱਛੇ ਕੀ ਕਾਰਨ ਹਨ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਇਸ਼ੂਜ਼ ਸੀਗੇ ਉਸ ਨੂੰ ਇਸ ਤੇ ਚੁੱਕਿਆ ਗਿਆ। ਫਿਰ ਉਹਨਾਂ ਇਸ਼ੂਜ਼ ਨੂੰ ਬਣਾ ਕੇ ਜਿਸ ਤਰ੍ਹਾਂ ਇਸ ਦੇ ਬਹੁਤ ਸਾਰੇ ਰੋਚਕ ਪਹਿਲੂ ਸਾਹਮਣੇ ਆਏ, ਜਿਸ ਤਰ੍ਹਾਂ ਕਿ ਜਿਹੜੇ ਸਿਕਲੀਕਰ ਪਰਿਵਾਰ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਇੱਥੇ ਕੋਈ ਕੰਨਿਆ ਭਰੂਣ ਹੱਤਿਆ ਨਹੀਂ ਹੁੰਦੀ ਤੇ ਨਾਲ ਜਿਹੜਾ ਜੋ ਡੇਟਾ ਮਿਲੇ ਉਸ ਦੇ ਅੰਦਰ ਵੀ ਇਹ ਚੀਜ਼ ਕਲੀਅਰ ਹੋਈ ਕਿ ਉਹਨਾਂ ਦੇ ਅੰਦਰ ਜਿਹੜੇ ਜੋ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਦੀ ਇਨਫੋਰਮੇਸ਼ਨ ਆਈ ਉਸ ਦੇ ਅੰਦਰ ਇਹ ਚੀਜ਼ ਕਲੀਅਰ ਹੋਈ ਕਿ ਬਈ ਮੇਲ ਫੀਮੇਲ ਦਾ ਬਹੁਤਾ ਡਿਸਟੈਂਸ ਹੈ ਨਹੀਂ। ਇਟ ਮੀਨਸ ਕਿ ਉਹਨਾਂ ਦੇ ਅੰਦਰ ਕੰਨਿਆ ਭਰੂਣ ਹੱਤਿਆ ਨਹੀਂ ਹੈ ਜੀ। ਨਾਲ ਇੱਕ ਬਹੁਤ ਅੱਛਾ ਪਹਿਲੂ ਸਾਹਮਣੇ ਆਇਆ ਕਿ ਐਮਪੀ ਦੇ ਅੰਦਰ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ ਉਹ ਜਿਹੜੀ ਇੱਕ ਥਾਂ ਹੈ ਜੋ ਬੜਵਾਨੀ ਡਿਸਟ੍ਰਿਕਟ ਦੇ ਅੰਦਰ ਹੈ ਉਹ 1962 ਦੇ ਅੰਦਰ ਬਣਿਆ ਸੀ, ਜਿਸਨੂੰ ਅਬਾਊਟ 57 ਇਅਰਸ ਹੋ ਗਏ ਨੇ, ਔਰ ਜਿੰਨੇ ਇੱਥੇ ਡੇਰੇ ਹਨ ਉਹਨਾਂ ਡੇਰਿਆਂ ਤੋਂ ਅੱਧੇ ਤੋਂ ਜ਼ਿਆਦਾ ਡੇਰਿਆਂ ਦੇ ਅੰਦਰ ਗੁਰਦੁਆਰਾ ਸਾਹਿਬ ਮੌਜੂਦ ਹਨ ਔਰ ਕੁਝ ਥਾਂ ਤੇ ਨਿਰਮਾਣਾਧੀਨ ਹਨ, ਮਤਲਬ ਉਹਨਾਂ ਦਾ ਕੰਸਟਰਕਸ਼ਨ ਚੱਲ ਰਿਹਾ ਹੈ ਜੀ। तो सिक्खी तो रिलेटेड भी कई सारे अहम पहलू सामने आए जो उन्होंने दसे, जैसा जिक्र मैं ब्रीफली आपको इत्थे करांगी जी जरूर कि कुछ लोगों ने जिस तरह ये दसिया कि जदों असीं डेरा बनाउने आ, जदों डेरा बनता है
ਪਹਿਲੇ ਅਸੀਂ ਇੱਥੇ ਇੱਕ ਨਿਸ਼ਾਨ ਸਾਹਿਬ ਲਾ ਦਿੰਦੇ ਹਾਂ, ਤੇ ਕਿਉਂਕਿ ਐਸਾ ਨਹੀਂ ਹੁੰਦਾ ਕਿ ਸਟਾਰਟਿੰਗ ਹੀ ਕੰਸਟਰਕਸ਼ਨ ਗੁਰਦੁਆਰਾ ਸਾਹਿਬ ਦਾ ਕੀਤਾ ਜਾਵੇ, ਤੇ ਉਸ ਨਿਸ਼ਾਨ ਸਾਹਿਬ ਦੇ ਅੱਗੇ ਅਸੀਂ ਮਾਥਾ ਟੇਕਦੇ ਹਾਂ। ਔਰ ਉਸ ਤੋਂ ਬਾਅਦ ਜੋ ਗੁਰੂ ਦਾ ਲੰਗਰ ਹੁੰਦਾ ਹੈ, ਜੋ ਕੋਈ ਓਕੇਜ਼ਨ ਤੇ ਉਸ ਡੇਰੇ ਦੇ ਅੰਦਰ ਹੁੰਦਾ ਹੈ, ਉਹ ਉੱਥੇ ਸੰਗਤ ਬਾਹਰ ਬੈਠ ਕੇ ਕਰਦੀ ਹੈ, ਤੇ ਉਸ ਥਾਂ ਨੂੰ ਹੀ ਗੁਰਦੁਆਰਾ ਸਾਹਿਬ ਮੰਨ ਲਿੱਤਾ ਜਾਂਦਾ ਹੈ ਜੀ। ਫਿਰ ਇੱਕ ਬਜ਼ੁਰਗ ਨੇ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਪਹਿਲੇ ਨੋਮੈਡਿਕ ਲਾਈਫ ਜੀਵਨ ਯਾਪਨ ਕਰਦੇ ਸੀ, ਮਤਲਬ ਮੱਕੜ ਜੀਵਨ ਸ਼ੈਲੀ ਜਿਸਨੂੰ ਕਹਿੰਦੇ ਆ ਹਿੰਦੀ 'ਚ, ਉਹ ਕਰਦੇ ਸੀ ਉਸ ਟਾਈਮ ਜਦੋਂ ਜੰਗਲਾਂ ਦੇ ਇੱਧਰ ਉਧਰ ਰਹਿੰਦੇ ਸੀ ਤੇ ਗੁਰਦੁਆਰਾ ਸਾਹਿਬ ਨਹੀਂ ਹੁੰਦੇ ਸੀਗੇ, ਤੇ ਉਸ ਟਾਈਮ ਜਿਹੜੇ ਬੱਚੇ ਦਾ ਨਾਮਕਰਨ ਹੁੰਦਾ ਸੀ ਉਹ ਅਸੀਂ ਗੁਰੂ ਸਾਹਿਬ ਦੀ ਫੋਟੋ ਜਾਂ ਕੋਈ ਪਾਣੀ ਦਾ ਉਹਨਾਂ ਦੇ ਕੋਲ ਗੁਟਕਾ ਹੁੰਦਾ ਸੀ, ਉਹਨੂੰ ਇੱਕ ਸਾਫ਼ ਸੁਥਰੀ ਥਾਂ ਦੇ ਕਿਸੇ ਸਥਾਨ ਤੇ ਰੱਖ ਕੇ, ਮਤਲਬ ਚੌਕੀ ਜਾਂ ਕੋਈ ਜੋ ਵੀ ਉਹਨਾਂ ਦੇ ਕੋਲ ਸੋਰਸ ਹੁੰਦਾ ਹੋਏਗਾ ਮੰਜੀ, ਉਸ ਤੇ ਰੱਖ ਕੇ, ਉਹ ਕਿਉਂਕਿ ਉਸ ਟਾਈਮ ਬਹੁਤਾ ਉਹਨਾਂ ਦੇ ਕੋਲ ਸਾਧਨ ਨਹੀਂ ਸੀ, ਤੇ ਗੁੜ ਸ਼ੱਕਰ ਜਾਂ ਮਖਾਨੇ ਜੋ ਵੀ ਉਹਨਾਂ ਕੋਲ ਹੈ ਉਹ ਰੱਖ ਕੇ ਅਰਦਾਸ ਕਰਕੇ ਤੇ ਬੱਚੇ ਦਾ ਨਾਮਕਰਨ ਕਰਦੇ ਸੀ ਜੀ। ਤੇ ਐਸੇ ਮੈਥਡ ਨਾਲ ਕਈ ਥਾਵਾਂ ਤੇ ਮਤਲਬ ਗੁਰੂ ਸਾਹਿਬ ਦੀ ਫੋਟੋ ਰੱਖ ਕੇ ਆਨੰਦ ਕਾਰਜ ਵੀ ਹੋਏ ਨੇ। ਗੁਰੂ ਸਾਹਿਬ ਦੀ ਫੋਟੋ ਰੱਖ ਕੇ ਬਾਣੀ ਦੇ ਗੁਟਕੇ ਰੱਖ ਕੇ ਚਾਰੋਂ ਪਾਸੇ ਘੁੰਮ ਕੇ ਉਹਨਾਂ ਨੇ ਆਨੰਦ ਕਾਰਜ ਵੀ ਕੀਤੇ ਨੇ, ਕਿਉਂਕਿ ਸਿੱਖੀ ਦਾ ਬਹੁਤਾ ਗਿਆਨ ਨਹੀਂ, ਗੁਰਦੁਆਰਾ ਸਾਹਿਬ ਮੌਜੂਦ ਨਹੀਂ ਸੀਗਾ ਜੀ। ਤੇ ਇੱਕ ਜਿਹੜੀ ਹੋਰ ਇੰਪੋਰਟੈਂਟ ਗੱਲ ਮੈਨੂੰ ਨਜ਼ਰ ਆਈ ਜਦੋਂ ਮੈਂ ਇੱਕ ਡੇਰੇ ਗਈ, ਤੇ ਉੱਥੇ ਮੈਨੂੰ ਇੱਕ ਬੀਬੀ ਮਿਲੀ, ਉਹਨੇ ਕਿਹਾ ਕਿ ਮਤਲਬ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਗੱਲਬਾਤ ਕਰਦਿਆਂ ਕਰਦਿਆਂ ਇੱਕ ਜਾਣਕਾਰੀ ਸਾਹਮਣੇ ਆਈ। ਉਹਨੇ ਕਿਹਾ ਮੈਂ ਗੁਰੂ ਜੀ ਦੇ ਨਾਂ ਦਾ, ਮੈਂ ਉਸ ਬੀਬੀ ਦਾ ਸ਼ਬਦਾਂ ਦਾ ਜ਼ਿਕਰ ਕਰ ਰਹੀ ਹਾਂ, ਗੁਰੂ ਜੀ ਦੇ ਨਾਂ ਦਾ ਹਲਵਾ ਬਣਾ ਕੇ ਬੱਚੇ ਨੂੰ ਗੋਦ ਦਿੱਤਾ ਜੀ। ਥੋੜੀ ਜਿਹੀ ਹੈਰਾਨੀ ਹੋਈ, ਉਸ ਤੋਂ ਮੈਂ ਪੁੱਛਿਆ ਕਿ ਬਈ ਇਹ ਕਿੱਦਾਂ, ਤੇ ਮਤਲਬ ਉਹਦਾ ਕਹਿਣ ਦਾ ਭਾਵ ਸੀ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਮੈਂ ਕੜਾ ਪ੍ਰਸ਼ਾਦ ਬਣਾ ਕੇ ਬੱਚੇ ਨੂੰ ਗੋਦ ਦਿੱਤਾ। ਉਹਨੇ ਦੱਸਿਆ ਕਿ ਉਹਦੇ ਵਿਆਹ ਨੂੰ ਕਾਫੀ ਟਾਈਮ ਹੋ ਚੁੱਕਿਆ ਸੀਗਾ ਜੀ, ਉਹਨੂੰ ਕੋਈ ਬੱਚਾ ਨਹੀਂ ਸੀਗਾ, ਤੇ ਉਹਨੇ ਆਪਣੀ ਭੈਣ ਦਾ ਜਿਹੜਾ ਬੇਟਾ ਸੀ, ਕਿਉਂਕਿ ਉਸ ਡੇਰੇ ਦੇ ਅੰਦਰ ਗੁਰਦੁਆਰਾ ਸਾਹਿਬ ਨਹੀਂ ਸੀਗਾ, ਤੇ ਉਹਨਾਂ ਨੇ ਆਪਣੀ ਭੈਣ ਦੇ ਬੇਟੇ ਨੂੰ ਆਪਣੇ ਘਰ, ਮਤਲਬ ਉਹਨਾਂ ਨੇ ਸੰਗਤ, ਜਿਹੜੇ ਡੇਰੇ ਦੇ ਲੋਕ ਹਨ, ਸੰਗਤ ਨੂੰ ਇਨਵਾਈਟ ਕੀਤਾ, ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖੀ, ਤੇ ਬੱਚੇ ਨੂੰ ਉਹਨਾਂ ਨੇ ਅਰਦਾਸ ਕਰਕੇ ਜੋ ਵੀ ਉਹਨਾਂ ਨੂੰ ਆਂਦੀ ਸੀ, ਉਹਨਾਂ ਨੇ ਉਸ ਬੱਚੇ ਨੂੰ ਅਡਾਪਟ ਕੀਤਾ ਜੀ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਡੇਰੇ ਦੇ ਅੰਦਰ ਮੌਜੂਦ ਸੀਗੀ। ਪਰ ਇੱਕ ਜਿਹੜਾ ਅਹਿਮ ਪਹਿਲੂ ਸਾਹਮਣੇ ਆਇਆ, ਇੱਕ ਕੁਐਸਚਨ ਮੇਰਾ ਇਹ ਸੀਗਾ, ਮੈਨੇ ਉਹਨਾਂ ਤੋਂ ਪੁੱਛਿਆ ਸੀ ਕਿ ਵੀ ਜਿਸ ਤਰ੍ਹਾਂ ਇੱਕ ਮੈਨੂੰ ਐਜ਼ ਅ ਰਿਸਰਚਰ ਕੰਮ ਕਰਨਾ ਸੀ ਕਿ ਆਪ ਦਾ ਧਰਮ ਕੀ ਹੈ, ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਉਸ 'ਚ ਸਿੱਖ ਦੱਸਿਆ, ਕਿਸੇ ਨੇ ਅਦਰ ਦੱਸਿਆ। ਅਦਰ ਦੀ ਕੈਟੇਗਰੀ ਜਿਹੜੀ ਸਾਡੀ ਸੀ ਉਸ 'ਚ ਉਹਨਾਂ ਨੇ ਕਿਹਾ ਵਾਹਿਗੁਰੂ, ਖਾਲਸਾ, ਅਕਾਲ ਪੁਰਖ। ਤੇ ਵਾਹਿਗੁਰੂ, ਖਾਲਸਾ, ਅਕਾਲ ਪੁਰਖ ਇਹ ਧਰਮ ਨਹੀਂ ਗਾ, ਧਰਮ ਸਿੱਖ ਹੈਗਾ ਜੀ। ਇਸ ਤੋਂ ਇਹ ਫੈਕਟ ਸਾਹਮਣੇ ਆਇਆ ਕਿ ਜਿਹੜੀ ਆਉਣ ਵਾਲੀ ਸੈਂਸਸ ਹੈ, ਜੇਕਰ ਇਹ ਆਪਣਾ ਧਰਮ ਅਕਾਲ ਪੁਰਖ, ਖਾਲਸਾ ਜਾਂ ਇਹ ਲਿਖਾਉਂਦੇ ਨੇ, ਸਿੱਖ ਨਹੀਂ ਲਿਖਾਉਂਦੇ, ਤੇ ਇਹ ਸਾਡੇ 'ਚ ਇਨਕਲੂਡ ਨਹੀਂ ਹੋਣਗੇ। ਇਹਨਾਂ ਦਾ ਜਿਹੜੀ ਸੈਂਸਸ ਹੈ ਉਹ DNT, ਡੀਨੋਟੀਫਾਈਡ ਟ੍ਰਾਈਬਸ 'ਚ ਜਾਏਗੀ। तो ਆਉਣ ਵਾਲੇ ਟਾਈਮ ਤੇ ਸਾਨੂੰ ਇਸ ਚੀਜ਼ ਤੇ ਅਵੇਅਰ ਹੋਣਾ ਪਏਗਾ ਕਿ ਉਹਨਾਂ ਨੂੰ ਹਰ ਡੇਰੇ ਜਾ ਕੇ ਸਪੈਸ਼ਲ ਇਹ ਦੱਸਿਆ ਜਾਵੇ ਕਿ ਤੁਹਾਡਾ ਧਰਮ ਜਿਹੜਾ ਹੈ ਸਿੱਖ ਹੈ, ਜਿਸ ਨੂੰ ਤੁਸੀਂ ਮੰਨਦੇ ਹੋ, ਪੂਰੇ ਸਿੱਖੀ ਸਰੂਪ 'ਚ ਹੋ, ਤੇ ਸਿੱਖ ਧਰਮ ਦਾ ਇੱਕ ਅਟੁੱਟ ਅੰਗ ਹੋ ਜੀ, ਤੇ ਆਪਣੀ ਜਿਹੜੇ ਧਰਮ ਹੈ ਉਸਨੂੰ ਸਿੱਖ ਲਿਖਾਓ, ਕਿਉਂਕਿ ਅਕਾਲ ਪੁਰਖ ਇਹ ਧਰਮ ਨੀਗਾ। ਆਪਾਂ ਅਕਾਲ ਪੁਰਖ ਨੂੰ ਮੰਨਣ ਵਾਲੇ ਆ, ਪਰ ਇਹਨੂੰ ਆਪਾਂ ਧਰਮ ਦੀ ਕੈਟੇਗਰੀ 'ਚ ਨਹੀਂ ਲਿਆ ਸਕਦੇ ਜੀ। ਤੇ ਹਰਪ੍ਰੀਤ ਕੌਰ ਜੀ, ਜਿਵੇਂ ਤੁਸੀਂ ਇਹ ਸਾਰੇ ਪਾਰਟ ਦਾ ਜ਼ਿਕਰ ਕੀਤਾ, ਜਿਹੜੀਆਂ ਕੁਐਸਚਨਸ ਤੁਸੀਂ ਕਿਹਾ ਵੀ ਤੁਸੀਂ ਜਿਨ੍ਹਾਂ ਦੇ ਉੱਤੇ ਲਿਖ ਕੇ ਤੁਸੀਂ ਲੈ ਕੇ ਗਏ ਹੋ, ਜਿਨ੍ਹਾਂ ਦੇ ਜਵਾਬ ਤੁਸੀਂ ਇਕੱਠੇ ਕੀਤੇ ਨੇ, ਉਹਦੇ ਵਿੱਚ ਉਹਨਾਂ ਦਾ ਕੰਮ ਹੋ ਗਿਆ, ਐਜੂਕੇਸ਼ਨ ਹੋ ਗਈ, ਧਰਮ ਬਾਰੇ ਕੁਐਸਚਨਸ ਹੋ ਗਏ। ਸੋ ਇਹਨਾਂ ਤੋਂ ਜਿਹੜਾ ਡਾਟਾ ਇਕੱਠਾ ਹੋਇਆ ਹੈ, ਉਹ ਡਾਟਾ ਕੀ ਸੰਕੇਤ ਕੀ ਦਿੰਦਾ ਹੈ ਉਹਨਾਂ ਦੇ ਕੰਮ ਬਾਰੇ, ਉਹਨਾਂ ਦੀ ਐਜੂਕੇਸ਼ਨ ਬਾਰੇ, ਤੇ ਖਾਸ ਤੌਰ ਤੇ ਜਿਹੜੇ ਸਵਾਲ ਦੇ ਅਰਾਊਂਡ ਅਸੀਂ ਘੁੰਮ ਰਹੇ ਹਾਂ ਕਿ ਉਹਨਾਂ ਦਾ ਨੰਬਰ MP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਕਿੰਨਾ ਹੈ? ਹਾਂਜੀ, ਬਿਲਕੁਲ। ਇਸ ਨੂੰ ਮੈਂ ਵਨ ਬਾਏ ਵਨ ਆਪਦੇ ਕੁਐਸਚਨ ਦਾ ਆਨਸਰ ਦੇ ਰਹੀ ਹਾਂ। ਜਿਹੜੇ ਐਜੂਕੇਸ਼ਨ ਦਾ ਪੁਆਇੰਟ ਹੈ, ਇਸ ਦੇ ਅੰਦਰ ਸਿਕਲੀਕਰਨ ਦਾ ਐਜੂਕੇਸ਼ਨ ਜਿਹੜਾ ਆ ਬਹੁਤ ਚਿੰਤਾਜਨਕ ਪਹਿਲੂ ਹੈ। ਮੈਨੂੰ ਆਪਣੇ ਆਲ ਸਟੇਟ ਲੈਵਲ ਤੇ ਜਿਹੜਾ ਇਹ ਰਿਸਰਚ ਹੋਇਆ, ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਮੈਨੂੰ ਡੇਰੇ ਵਾਲਿਆਂ ਨੇ ਦਿੱਤੀ, ਜਿਸ ਤਰ੍ਹਾਂ ਮੇਰਾ ਕੁਐਸਚਨ ਸੀਗਾ ਕਿ ਡੇਰੇ ਤੋਂ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਜਿਹੜਾ ਮੇਲ ਹੈ ਉਹ ਕਿੰਨੀ ਕਲਾਸ ਤੱਕ ਪੜ੍ਹਿਆ ਹੈ, ਤੇ ਫੀਮੇਲ ਵੀ ਕਿੰਨੀ ਕਲਾਸ ਤੱਕ ਪੜ੍ਹੀ ਹੈ।
ਜੀ ਤੇ ਮੇਲ ਦੀ ਸਥਿਤੀ ਤਾਂ ਥੋੜੀ ਬੈਟਰ ਕਹੀ ਜਾ ਸਕਦੀ, ਬਹੁਤ ਸੈਟੀਸਫਾਈਡ ਨਹੀਂ ਹੈ, ਕਿਉਂਕਿ ਉਂਗਲੀਆਂ ਤੇ ਗਿਣੇ ਚੁਣੇ ਜਿਹੜੇ ਜੈਂਟਸ ਹਨ, ਜਿਹੜੇ ਲੜਕੇ ਹਨ, ਉਹੀ ਜਿਹੜੇ ਹਨ ਉਹ ਗ੍ਰੈਜੂਏਟ ਹਨ ਜੀ ਔਰ ਬਹੁਤ ਘੱਟ ਗਿਣਤੀ ਦੇ ਅੰਦਰ, ਬਹੁਤ ਘੱਟ। लेकिन सब तो चिंताजनक जरा पहलू सामने आया कि पूरे मध्य प्रदेश के अंदर एक भी सिगलीकर महिला जिन्होंने उन्होंने भाषा के अंदर सिगलीकर नहीं किया जाता है, वो ग्रेजुएट नहीं है। आज भी साडे इस कम्युनिटी की एक भी बीबी ग्रेजुएट नहीं है, जो मैनू डेरे तो जानकारी मिली है। एक जेडी बीबी है वो इस टाइम बीकॉम कर रही है और 5th सेमेस्टर है, पर मेरे रिसर्च टाइम तक वो ग्रेजुएट नहीं सी हुई। मोस्टली कुड़ियां 10th 12th तो बाद आगे एजुकेशन नहीं लेंदी जी, और ज्यादातर हालात इदा दे जड़े हन वो जेंट्स दे भी हन, क्योंकि इकोनॉमिक पोजीशन जड़ी आ वो वीक होने करके वो अपने काम धंधियां दे अंदर लग जाते हैं। एक क्वेश्चन मेरा ये भी सीगा कि इत्थे किन्ने लोग गवर्नमेंट जॉब या कोई अच्छी नौकरी दे अंदर कार्यरत हन, काम कर रहे हैं, इस दे अंदर भी सिर्फ 2-4 कोई इस तरह के बहुत घट गिनती के मैनू लोग मिले जो कि कोई इस तरह की जॉब कर रहे हैं। बाकी इस दे अंदर भी कोई जानकारी नहीं मिली। ते ये जो सारी इन्फॉर्मेशन सी कि डेरे दे अंदर, हर डेरे दे अंदर सब तो वध पढ़िया लिखिया कौन, केड़ा मेल है केड़ा फीमेल है, असी ना उजागर नहीं किते, क्योंकि एक गोपनीयता के चलते जेडे साडे उत्तरदाता हुंदे आ, सूचनादाता हुंदे आ, उन्हां नूं असी हाईलाइट नहीं करते जी। हाईलाइट नहीं करने का एक पार रिसर्च का यह होता है कि आपने जिस तो इन्फॉर्मेशन लीती है उसनों आप अपनी जी आपकी चीज है उसनों आप उन्होंने ना लेके ना दसो। जिस तरह कि हर डेरे दे 5 बंदियां दे साडे कोल फोन नंबर है, पर उन्होंने एक प्राइवेसी है उसनों हाईलाइट नहीं किया जा सकता जी। इस रिसर्च का जो एक मेन इफेक्ट है वो ये है कि जिथे भी भावें उत्थे एक परिवार भी है, मैं उधर गई हाँ ते उन्हां दी भी जानकारी लिती है। हुण किता यह गया है कि सारे डेरियां दे एड्रेस एक प्रोफार्मे दे अंदर सारियां दा डिटेल जी पूरा बना के जिन्ने डेरे एमपी दे अंदर मौजूद है, सेम पैटर्न है। जो कुछ चीज जो साडे कोई क्राइटेरिया दे अंदर नहीं आ रही है, जिस तरह की उन्हां दी एजुकेशन, धर्म और उन्हां दी प्रॉब्लम्स और उन्होंने रोजगार तो अलावा कोई होर मुद्दे हैं, उसनों असीं एक विविध जरा टॉपिक है जो किसी के अंदर नहीं आ रहा है उसके अंदर पाता, या कोई बहुत वधिया गल उस डेरे तो रिलेटेड है जो इंस्पायर करती है, उसनों उसके अंदर हाईलाइट किया गया है। ते ऐसा एक जरा फायदा है वो ये होएगा कि आने वाले टाइम ते साडे देश विदेश दीयां जड़ियां संस्थावां हन, सिख जथेबंदियां हन, वो एमपी दे अंदर आना चाहदियां ने, काम करना चाहदियां ने, वो अपनी सहूलतां दे मुताबिक डेरे नूं चूज कर सकदी। सहूलतां दे मुताबिक दा कहण दा भाव इह सीगा, मन लो कि उन्हां दे कोल जिहड़ा इत्थे इन्वेस्टमेंट वो करना है, जिस तरह एजुकेशन ते करना है जी, वो 4 या 5 बच्चे अडॉप्ट कर सकते ने ते वो छोटा डेरा ले लैण। जे वो उन्हां दे कोल वड्डा सोर्स है, वो 100-200 बच्चे अडॉप्ट कर सकते ने, वो वड्डा डेरा ले लैण। ते इस नाल ये होएगा कि वो इजीली इत्थे आ सकते हैं। डेरे का एड्रेस दिता गया है ताकि वो उन्हां नाल करस्पोंडेंस कर सकन और उन्हां दी प्रॉब्लम्स, उन्हां दे इश्यूज ते गलबात कर सकन। और इत्थे आके वो उन्हां दी जिहड़ी प्रॉब्लम सीगियां, जिस तरह पानी दी, रोजगार दी, एजुकेशन दी या हेल्थ दी या कोई होर, वो उसके उत्ते काम कर सकन। ते वो बाहरली संस्था जिथा जो बैठे ने या साडे इंडिया दे भी लोग जिस तरह पंजाब या होर थां ते बैठे ने, ते उन्हां नूं इत्थे पहुंचना किवें आ, इस दे लई हर डिस्ट्रिक्ट तो रिलेटेड मैप दिता गया है कि ये मैप है, इत्थों दी फलाना डेरा इन्नी दूरी ते, दूजा डेरा इन्नी दूरी ते, तीजा डेरा इन्नी दूरी ते, वो मैप नूं उस दे अंदर पूरा वो देख सकते हैं जी। जिन्ने डेरे हैं, जिन्ने डिस्ट्रिक्ट दे अंदर, उन्ने डिस्ट्रिक्ट दे उस दे अंदर मैप दिते हुए ने। एक होर चीज का जिहड़ा फायदा साडे लोकां नूं इसदा मिलेगा वो ये मिलेगा कि मैं बहुत सारे लोगों को जदों मैं रिसर्च कम करना सी ते मैं जदों डेरियां दा मैं आप मैनू भी नहीं एग्जैक्ट पहले पता सी जी कि ऑल एमपी दे अंदर किन्ने थां ते हन, ते जेडे मेरे कोल कॉन्टैक्ट सीगे मैं सारियां नूं फोन करके उत्थे जाके गलबात करके डिटेल लैंदी सी।
ਤੇ ਜਦੋਂ ਅਸੀਂ ਇਸ ਰਿਸਰਚ ਕੀਤੀ ਤੇ ਅਸੀਂ ਡੇਰੇ ਡੇਰੇ ਜਦੋਂ ਘੁੰਮ ਰਹੇ ਸੀਗੇ ਤੇ ਇੱਕ ਬਹੁਤ ਅਹਿਮ ਪਹਿਲੂ ਸਾਹਮਣੇ ਆਇਆ। ਉਹਨਾਂ ਨੇ ਇਹ ਕਿਹਾ ਕਿ ਇੱਧਰ ਵੀ ਸਾਡੇ ਪਰਿਵਾਰ ਰਹਿੰਦੇ ਆ, ਇਹ ਤਾਂ ਸਾਨੂੰ ਜਾਣਕਾਰੀ ਨਹੀਂ ਸੀ। ਜੀ ਮਤਲਬ ਆਪ ਜਿਹੜੇ ਸਿਗਲੀਕਰ ਹਨ ਉਹਨਾਂ ਨੂੰ ਐਗਜ਼ੈਕਟ ਨਹੀਂ ਪਤਾ ਕਿ ਆਲ ਐਮਪੀ ਦੇ ਅੰਦਰ ਕਿੱਥੇ ਕਿੱਥੇ ਉਹਨਾਂ ਦੇ ਡੇਰੇ ਹਨ। ਸੋ ਇਸ ਦਾ ਫਾਇਦਾ ਸਾਡੇ ਸਿਗਲਿਕ ਕਮਿਊਨਿਟੀ ਨੂੰ ਵੀ ਹੋਏਗਾ ਕਿ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਤੋਂ ਰਿਲੇਟਡ ਹੋਰ ਡੇਰੇ ਕਿੱਥੇ ਹਨ। ਔਰ ਇਸ ਦਾ ਇੱਕ ਦੂਜਾ ਜਿਹੜਾ ਫਾਇਦਾ ਹੈ, ਜਦੋਂ ਐਮਪੀ ਸਟੇਟ ਮਾਈਨੋਰਿਟੀਜ਼ ਕਮਿਸ਼ਨ ਨੂੰ ਇਹ ਕਿਹਾ ਗਿਆ ਸੀ ਕਿ ਆਪ ਸਿਗਲੀਕਰਾਂ ਨੂੰ ओबीसी ਦੀ ਲਿਸਟ ਦੇ ਅੰਦਰ ਇਨਕਲੂਡ ਕਰੋ, ਜਿਸ ਤਰ੍ਹਾਂ ਆਪਨੇ ਹਿੰਦੂ ਸਿਗਲੀਕਰ ਨੂੰ ਕੀਤਾ ਹੈ, ਤੇ ਉਹਨਾਂ ਨੇ ਇੱਕ ਲੈਟਰ ਜੋ ਹੈ ਸਾਨੂੰ ਦਿੱਤਾ ਸੀ ਜਿਸ 'ਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਸ਼ਾਸਨ ਹੈ, ਪ੍ਰਸ਼ਾਸਨ ਹੈ, ਗਵਰਨਮੈਂਟ ਹੈ, ਉਹ ਕੰਮ ਦੋ ਤਰੀਕੇ ਨਾਲ ਕਰਦੀ ਹੈ। ਜਾਂ ਤੇ ਉਸ ਨੂੰ ਕੋਈ ਰਿਕਾਰਡ ਏਦਾਂ ਦਾ ਮਿਲੇ ਕਿ ਬਈ ਸਾਡੇ ਇੱਧਰ ਲੋਕ ਇੰਨੇ ਹੈ, ਇਸ ਹਾਲਾਤ ਦੇ ਅੰਦਰ ਹਨ ਤੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਮਤਲਬ ਆਪ ਸਟੈਪ ਲਓ ਕਿ ਉਹਨਾਂ ਨੂੰ ओबीसी ਦੇ ਅੰਦਰ ਇਨਕਲੂਡ ਕਰੋ। ਜਾਂ ਫਿਰ ਜਿਹੜੇ ਉਹ ਲੋਕ ਹਨ ਐਡਮਿਨਿਸਟ੍ਰੇਸ਼ਨ ਦੇ, ਉਹ ਆਪਣੇ ਸੰਗਿਆਨ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਕੰਮ ਕਰਦੇ ਨੇ। ਸੋ ਅੱਗੇ ਚੱਲ ਕੇ ਜਿਹੜੇ ਵੀ ਸਿੱਖ ਜਥੇਬੰਦੀਆਂ ਔਰ ਹੋਰ ਲੋਕ ਇਸ ਫੀਲਡ ਦੇ ਅੰਦਰ ਕੰਮ ਕਰਦੇ ਨੇ, ਉਹਨਾਂ ਲਈ ਇੱਕ ਇਹ ਐਗਜ਼ਾਮਪਲ ਹੈ। ਉਹ ਇਸ ਚੀਜ਼ ਨੂੰ ਲੈ ਕੇ ਗਵਰਨਮੈਂਟ ਕੋਲ ਵੀ ਜਾ ਕੇ ਇਹਨਾਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਗਵਰਨਮੈਂਟ ਫੈਸਿਲਿਟੀਆਂ ਸਿਗਲੀਕਰਾਂ ਨੂੰ ਮਿਲਦੀ ਹੈ ਜੀ, ਉਸ ਤੋਂ ਰਿਲੇਟਡ ਵੀ ਬਹੁਤ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ, ਜਿਸ ਤਰ੍ਹਾਂ ਕਿ ਹੋਟਲ ਡਾਲਣ ਦੀ, ਡੇਅਰੀ ਦਾ ਕੰਮ ਕਰਨ ਦੀ, ਬੱਕਰੀ ਪਾਲਣ ਦੀ, ਟੈਕਸੀ ਦੀ ਤੇ ਕਾਲ ਸੈਂਟਰ ਦੇ ਕੰਮ ਕਰਨ ਦੀ, ਕੰਪਿਊਟਰ ਤੋਂ ਰਿਲੇਟਡ ਹੋਰ ਜਿਸ ਤਰ੍ਹਾਂ ਜੋ ਸਾਡੇ ਡੇਰੇ ਹਨ, ਜਿੱਥੇ ਵੀ ਸਾਡੇ ਧਾਰਮਿਕ ਸਥਲ ਹਨ, ਸਿਰਫ ਡੇਰੇ ਹੀ ਨਹੀਂ, ਜਿੱਥੇ ਵੀ ਐਮਪੀ ਦੇ ਅੰਦਰ ਧਾਰਮਿਕ ਸਥਲ ਹਨ, ਜੇ ਉਹਨਾਂ ਦੇ ਰੈਨੋਵੇਸ਼ਨ ਦਾ ਕੰਮ ਕਰਨਾ ਆ ਤੇ ਐਮਪੀ ਸਟੇਟ ਮਾਈਨੋਰਿਟੀਜ਼ ਕਮਿਸ਼ਨ ਉਸਨੂੰ ਫੰਡ ਪ੍ਰੋਵਾਈਡ ਕਰਦੀ ਹੈ। ਉਹ ਫੰਡ ਉਹਨਾਂ ਨੂੰ ਕਿੱਦਾਂ ਮਿਲੇਗਾ ਉਸ ਦੇ ਲਈ ਵੀ ਇਨਫੋਰਮੇਸ਼ਨ ਹੈਗੀ ਹੈ। ਇਸ ਤੋਂ ਇਲਾਵਾ ਜਿਹੜਾ ਪਾਕਿਸਤਾਨ ਸਥਿਤ ਸਾਡਾ ਨਨਕਾਣਾ ਸਾਹਿਬ ਜੋ ਸਾਡਾ ਇੱਕ ਧਾਰਮਿਕ ਸਥਾਨ ਹੈ ਜੀ, ਜੇਕਰ ਉੱਥੇ ਕੋਈ ਸਿੱਖ ਜਾਂ ਇੱਥੋਂ ਦੀ ਜਾਣਾ ਚਾਹੁੰਦਾ ਹੈ ਤਾਂ ਉਸਦਾ ਜਿਹੜਾ 50% ਖਰਚਾ ਆ ਉਹ ਗਵਰਨਮੈਂਟ ਉਠਾਉਂਦੀ ਹੈ, ਜਿਸਦਾ ਇੱਕ ਜਿਹੜਾ ਅਧਿਕਤਮ ਜਿਹੜੀ ਉਹਦੀ ਰਾਸ਼ੀ ਹੈ ਉਹ 30,000 ਹੈ। ਤੁਸੀਂ ਉਹ ਵੀ ਲੈ ਕੇ ਆਪਣੇ ਇਹਨਾਂ ਸਥਾਨਾਂ ਤੋਂ ਜਾ ਕੇ ਉਹ ਚੀਜ਼ ਦਾ ਮਤਲਬ ਆਪਣਾ ਧਾਰਮਿਕ ਜਿਹੜਾ ਆਪਣਾ ਸਥਾਨ ਜਾ ਕੇ ਆਪਣੀ ਯਾਤਰਾ ਕਰ ਸਕਦੇ ਹੋ। ਸੋ ਏਦਾਂ ਦੀਆਂ ਸਿਰਫ ਇੱਕ ਐਗਜ਼ਾਮਪਲ ਦੇ ਤੌਰ ਤੇ ਦਿੱਤੀ ਗਈ ਹੈ। ਐਜੂਕੇਸ਼ਨ ਤੋਂ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਇਸ ਦੇ ਅੰਦਰ ਡਿਟੇਲ ਮੌਜੂਦ ਹੈ ਜੀ। ਤੇ ਪਰ ਤੁਸੀਂ ਮੇਰੇ ਸਵਾਲ ਦਾ ਨਹੀਂ ਜਵਾਬ ਦਿੱਤਾ ਜਿਹੜਾ ਮੈਂ ਜਾਣਨਾ ਚਾਹੁੰਦਾ ਸੀ ਵੀ ਜਿਹੜੇ ਇਹਦੇ ਵਿੱਚ ਐਗਜ਼ੈਕਟਲੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਹਾਂ, ਤੁਸੀਂ ਡੇਰਿਆਂ ਦਾ ਜ਼ਿਕਰ ਕੀਤਾ, ਡਿਸਟ੍ਰਿਕਟਸ ਦਾ ਜ਼ਿਕਰ ਕੀਤਾ, ਵੀ ਕਿੰਨੇ ਕੁ ਹੈ ਨੇ ਡੇਰੇ ਜਿਨ੍ਹਾਂ ਤੇ ਉਹਨਾਂ ਦੀ ਕਿੰਨੀ ਕਿੰਨੀ ਕੁ ਵਸੋਂ ਹੈਗੀ ਹੈ ਤੇ ਕਿੰਨਾ ਕੁ ਉਹਨਾਂ ਦਾ ਨੰਬਰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਉਹ ਸਾਹਮਣੇ ਆਇਆ? ਬਿਲਕੁਲ ਜੀ, ਹੁਣ ਮੈਂ ਐਕਚੁਅਲੀ ਉਹ ਮੇਰੇ ਦਿਮਾਗ 'ਚ ਆ ਰਿਹਾ, ਮੈਂ ਦੱਸ ਰਹੀ ਹਾਂ। ਇਹ ਜਿਹੜੇ ਹਨ ਅਬਾਊਟ 60 ਡੇਰੇ ਆਲ ਐਮਪੀ ਦੇ ਅੰਦਰ ਹਨ, ਲੇਕਿਨ ਜੋ ਡੇਰੇ ਨੇੜੇ ਨੇੜੇ ਸੀਗੇ ਉਸਨੂੰ ਅਸੀਂ ਇੱਕ ਡੇਰਾ ਮੰਨਿਆ ਗਿਆ। ਉਸ ਦੇ ਅੰਦਰ ਉਹ ਮੈਂਸ਼ਨ ਹੈ ਬਕਾਇਦਾ ਕਿ ਕਿਸ ਡੇਰੇ ਨੂੰ ਮੰਨਿਆ ਗਿਆ, ਕਿਉਂਕਿ ਅੱਧਾ ਜਾਂ 1 ਕਿਲੋਮੀਟਰ ਦੀ ਦੂਰੀ ਤੇ ਕੋਈ ਡੇਰਾ ਹੈ, ਇੱਕੋ ਹੀ ਥਾਂ ਤੇ ਹੈ ਤੇ ਉਸਨੂੰ ਇੱਕ ਡੇਰਾ ਮੰਨ ਲਿੱਤਾ ਗਿਆ। ਇਸ ਕਰਕੇ ਹੈਲੋ ਵਿਊਅਰਸ, ਮੈਨੂੰ ਲੱਗਦਾ ਸਾਡੀ ਕਾਲ ਜਿਹੜੀ ਹੈਗੀ ਹੈ ਉਹ ਡਿਸਕਨੈਕਟ ਹੋ ਚੁੱਕੀ ਹੈ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਜਿਹੜੀ ਹੈ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਦੇ ਹਾਂ ਇੱਥੇ। ਉਹ ਡਿਸਕਨੈਕਟ ਹੋਣ ਤੋਂ ਪਹਿਲਾਂ ਸੁਣੀ ਗਈ ਹੈ ਜਾਂ ਨਹੀਂ। ਜਿਸ ਤਰ੍ਹਾਂ ਮੈਂ ਆਪ ਨੂੰ ਕਿਹਾ ਸੀ ਕਿ ਐਮਪੀ ਦੇ ਅੰਦਰ ਮੈਨੂੰ 60 ਡੇਰੇ ਮਿਲੇ ਨੇ ਜੀ, ਜੋ ਥੋੜੀ ਦੂਰ ਤੇ ਸੀਗੇ, ਉਸਨੂੰ ਅਸੀਂ ਇੱਕ ਡੇਰਾ ਮੰਨਿਆ ਹੈ। ਇਸ ਤਰੀਕੇ ਨਾਲ ਇੱਥੇ ਅਸੀਂ 51 ਡੇਰੇ ਮੰਨੇ ਹੈ। ਇਹਨਾਂ 51 ਡੇਰਿਆਂ ਚੋਂ ਜਿਹੜੀ ਸਿੱਖ ਸਿਗਲੀਕਰਾਂ ਦੀ ਪੋਪੂਲੇਸ਼ਨ ਹੈ, ਇੱਥੇ ਮੈਂ ਸਪੈਸ਼ਲ ਜ਼ਿਕਰ ਕਰਾਂਗੀ ਕਿ ਇਹ ਕੇਸ਼ਾਧਾਰੀ ਸਿੱਖ ਸਿਗਲੀਕਰਾਂ ਦਾ ਰਿਸਰਚ ਹੈ ਜੀ। ਇਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ 10,000 ਹੈ। ਅਬਾਊਟ 10,000 ਸਿੱਖ ਸਿਗਲੀਕਰ ਐਮਪੀ ਦੇ ਅੰਦਰ ਨਿਵਾਸਰਤ ਹਨ, ਰਹਿੰਦੇ ਹਨ ਜੀ। ਆਪਦਾ ਇਹੀ ਕੁਐਸਚਨ ਸੀਗਾ ਜੀ, ਬਿਲਕੁਲ, ਕਿ ਕਿੰਨੀ ਪੋਪੂਲੇਸ਼ਨ ਹੈਗੀ ਹੈ, ਤੇ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ 10,000 ਸਿੱਖ ਸਿਗਲੀਕਰਾਂ ਦੀ ਹੈਗੀ ਹੈ। ਇਸ ਦੇ ਅੰਦਰ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇੱਥੇ ਸਭ ਤੋਂ ਵੱਡਾ ਜਿਹੜਾ ਡੇਰਾ ਆ, ਜੋ ਜ਼ਿਲ੍ਹਾ ਆ, ਉਹ ਕਿੰਨਾ ਹੈ, ਉੱਥੇ ਦੀ ਪੋਪੂਲੇਸ਼ਨ ਕੀ ਹੈ। ਜਿਸ ਤਰ੍ਹਾਂ ਇਧਰ ਬੜਵਾਨੀ ਜਿਹੜਾ ਜ਼ਿਲ੍ਹਾ ਹੈ ਸਭ ਤੋਂ ਵੱਡਾ ਜ਼ਿਲ੍ਹਾ ਹੈ, ਤੇ ਸਭ ਤੋਂ ਛੋਟਾ ਜਿਹੜਾ ਡਿਸਟ੍ਰਿਕਟ ਹੈ, ਜ਼ਿਲ੍ਹੇ ਨੂੰ ਡਿਸਟ੍ਰਿਕਟ ਕਿਹਾ ਜਾਂਦਾ ਹੈ, ਡਿਸਟ੍ਰਿਕਟ ਹੈ,
ਉਹ ਸਾਗਰ ਹੈ ਜਿੱਥੇ ਸਿਰਫ 20 ਸਿਗਲੀਕਰ ਲੋਕ ਰਹਿੰਦੇ ਨੇ। ਇੱਥੇ 2 ਜਾਂ 3 ਪਰਿਵਾਰ ਹਨ ਜਿਨ੍ਹਾਂ ਦੀ ਪੂਰੀ ਪੋਪੂਲੇਸ਼ਨ 20 ਉੱਥੇ ਦੇ ਡੇਰੇ ਵਾਲਿਆਂ ਨੇ ਦੱਸੀ ਹੈ। ਜੀ ਬਿਲਕੁਲ ਹਰਪ੍ਰੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਕ ਕਾਲ ਡਿਸਕਨੈਕਟ ਹੋਣ ਕਰਕੇ ਵੀ ਥੋੜ੍ਹਾ ਜਿਹਾ ਸਮਾਂ ਵੱਧ ਗਿਆ ਤੇ ਅਸੀਂ ਗੱਲਬਾਤ ਨੂੰ ਹੋਰ ਅੱਗੇ ਤੋਰ ਸਕੀਏ, ਪਰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਦੁਬਾਰਾ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਸਕੀਏ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਭੋਪਾਲ ਤੋਂ ਡਾਕਟਰ ਹਰਪ੍ਰੀਤ ਕੌਰ ਹੋਰਾਂ ਦੇ ਨਾਲੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਡਾਕਟਰ ਹਰਪ੍ਰੀਤ ਕੌਰ ਜਿਹੜੇ ਨੇ, ਉਹਨਾਂ ਨੇ ਪਹਿਲੀ ਵਾਰ ਇਹ ਹੋਇਆ ਕਿ ਉਹਨਾਂ ਨੇ PhD ਕੀਤੀ ਹੈ ਪਹਿਲਾਂ ਤਾਂ ਸਿਕਲੀਗਰ ਸਿੱਖਾਂ ਦੇ ਉੱਤੇ, ਫਿਰ ਉਹ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਸਿਕਲੀਗਰ ਸਿੱਖਾਂ ਦੀ ਜਿਹੜੀ ਗਿਣਤੀ ਹੈ, ਉਹਨਾਂ ਦੇ ਕੰਮ ਬਾਰੇ, ਉਹਨਾਂ ਦੀ ਐਜੂਕੇਸ਼ਨ ਬਾਰੇ, ਉਹਨਾਂ ਦੇ ਰੁਜ਼ਗਾਰ ਬਾਰੇ ਜਿਹੜਾ ਇੱਕ ਸੈਂਸਸ ਹੈ ਪ੍ਰਾਈਵੇਟਲੀ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ, ਜਿਹੜਾ ਕਿ ਮੈਂ ਸਮਝਦਾ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ NGOs ਹੋਣ ਜਾਂ ਵਿਸ਼ੇਸ਼ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਬਣਦਾ ਸੀ ਕਿ ਉਹ ਇਹ ਕਰਨ, ਕਿਉਂਕਿ ਪਿਛਲੇ ਸਮੇਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ ਜਦੋਂ ਇਹਨਾਂ ਦੀਆਂ ਪ੍ਰੋਬਲਮਸ ਸਾਡੇ ਸਾਹਮਣੇ ਆਈਆਂ ਸੀ, ਜਦੋਂ ਸਿਕਲੀਗਰ ਸਿੱਖਾਂ ਨੂੰ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉਹਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ, ਉਹਨਾਂ ਦੇ ਘਰ ਉਹਨਾਂ ਤੋਂ ਖੋਹੇ ਜਾ ਰਹੇ ਸੀ ਅਤੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲਸ ਦਾ ਜਿਹੜਾ ਟੈਗ ਹੈ ਉਹ ਲਾਇਆ ਜਾ ਰਿਹਾ ਸੀ। ਉਸ ਸਮੇਂ ਦੇ ਵਿੱਚ ਵੀ ਸਿੱਖ ਕਮਿਊਨਿਟੀ ਇਕੱਠੀ ਜ਼ਰੂਰ ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਧਿਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਉੱਥੇ ਪਹੁੰਚੇ ਸੀ, ਪਰ ਉਹਦੇ ਤੋਂ ਬਾਅਦ ਕੋਈ ਜਿਹੜਾ ਕੰਕਰੀਟ ਕਦਮ ਹੈ ਉਹਨਾਂ ਦੀ ਮਦਦ ਦੇ ਲਈ, ਉਹਨਾਂ ਦੇ ਰੁਜ਼ਗਾਰ ਦੇ ਲਈ ਸਾਡੇ ਸਾਹਮਣੇ ਨਹੀਂ ਆਇਆ। ਸੋ ਅੱਜ ਇਹ ਇੱਕ ਪਹਿਲੀ ਵਾਰ ਮੈਂ ਡਾਕਟਰ ਹਰਪ੍ਰੀਤ ਕੌਰ ਨੂੰ ਇਹ ਵਧਾਈ ਵੀ ਦੇਣੀ ਚਾਹੂੰਗਾ ਇਸ ਪਲੇਟਫਾਰਮ ਦੇ ਉੱਤੋਂ ਕਿ ਉਹਨਾਂ ਨੇ ਜਿਹੜਾ ਇਹ ਉਪਰਾਲਾ ਹੈ ਸਿੰਗਲ ਹੈਂਡਡਲੀ ਆਪਣੇ ਤੌਰ 'ਤੇ ਉਹਨਾਂ ਨੇ ਇਹ ਜਿਹੜਾ ਖਰੜਾ ਹੈ, ਜਿਹੜੀ ਕਿਤਾਬ ਹੈ ਸਿਕਲੀਗਰ ਸਿੱਖਾਂ ਦੇ ਬਾਰੇ ਦੇ ਵਿੱਚ ਜਿਹੜੀ ਵਧੇਰੇ ਡੀਟੇਲ ਦੇ ਵਿੱਚ ਜਾਣਕਾਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਖਾਸ ਤੌਰ 'ਤੇ, ਉਹ ਉਹਨਾਂ ਨੇ ਸਾਡੇ ਸਾਹਮਣੇ ਲੈ ਕੇ ਆਂਦੀ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।